व्यूअर्स वेलकम बैक इन आवर प्रोग्राम जी। डॉक्टर साहब ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਜੀ। ਅੱਜ 20 ਸਤੰਬਰ 2013 5 ਅਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ, ਅੱਜ ਦੇ ਦਿਨ 1956 ਦੇ ਵਿੱਚ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ਹੋਂਦ ਦੇ ਵਿੱਚ ਆਇਆ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ 1924 ਦੇ ਗੁਰਦੁਆਰਾ ਐਕਟ ਦੇ ਥੱਲੇ ਹੋਂਦ 'ਚ ਆਈ ਜੀ। ਤਖਤ ਸ੍ਰੀ ਹਜ਼ੂਰ ਸਾਹਿਬ ਔਰ ਉਹਨਾਂ ਨਾਲ ਸੰਬੰਧਿਤ ਜਿਹੜੇ ਗੁਰਦੁਆਰੇ ਨੇ ਉੱਥੇ ਇਤਿਹਾਸਕ ਉਹਨਾਂ ਦਾ ਕੰਟਰੋਲ ਤਾਂ ਸ਼ੁਰੂ ਤੋਂ ਹੀ ਉੱਥੋਂ ਦੇ ਦੱਖਣੀ ਸਿੱਖਾਂ ਦੇ ਕੋਲ ਜਾਂ ਜਿਹੜੇ ਉੱਥੋਂ ਦੇ ਲੋਕਲ ਪੁਜਾਰੀ ਰਹੇ ਨੇ ਉਹਨਾਂ ਦੇ ਕੋਲ ਹੀ ਰਿਹਾ ਜੀ। ਇਹ ਸਿੱਖਾਂ ਦੀ ਮੰਗ ਰਹੀ ਕਿ ਭਾਈ ਕੋਈ ਇੱਥੇ ਸਿਸਟਮ ਬਣਾਇਆ ਜਾਏ ਤਾਂ ਕਿ ਕੋਈ ਮਰਿਆਦਾ ਕੋਈ ਸਿਸਟਮ ਲਾਗੂ ਹੋਏ ਜੀ। 1956 'ਚ ਇਹ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ਬਣਿਆ, ਪਰ ਉਸ ਨੂੰ ਮਹਾਰਾਸ਼ਟਰ ਸਰਕਾਰ ਨੇ ਇਸ ਤਰੀਕੇ ਦੇ ਨਾਲ ਉਸ ਦੀ ਤਰਤੀਬ ਕੀਤੀ। ਨੁਮਾਇੰਦਾ ਤਾਂ ਉਹਦੇ 'ਚ ਹੈਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਨੁਮਾਇੰਦਾ ਹੁੰਦਾ ਹੈ, ਦਿੱਲੀ ਗੁਰਦੁਆਰਾ ਕਮੇਟੀ ਦਾ ਵੀ ਹੁੰਦਾ ਹੈ, ਸ਼ਾਇਦ ਚੀਫ ਖਾਲਸਾ ਦੀਵਾਨ ਦਾ ਵੀ ਹੁੰਦਾ ਹੈ, ਪਰ ਉਹਨਾਂ ਨੇ ਇਸ ਤਰੀਕੇ ਨਾਲ ਬਣਾਇਆ ਕਿ ਮੈਜੋਰਿਟੀ ਜਿਹੜੀ ਹੈ ਉਹ ਲੋਕਲ ਜਿਹੜਾ ਕਮਿਸ਼ਨਰ ਹੈ ਉਹ ਨੋਮੀਨੇਟ ਕਰਦਾ ਜੀ। ਤੇ ਉਹਦੇ 'ਚ ਉਹ ਲੋਕਲ ਜਿਨ੍ਹਾਂ ਨੂੰ ਦੱਖਣੀ ਸਿੱਖ ਕਹਿੰਦੇ ਨੇ, ਜਿਹੜੇ ਪੰਜਾਬੀ ਮੂਲ ਦੇ ਨਹੀਂ ਨੇ ਤੇ ਉਹਨਾਂ 'ਚ ਬਹੁਤ ਸਾਰੀਆਂ ਹਿੰਦੂ ਪ੍ਰੈਕਟਿਸਿਸ ਨੇ ਜੀ, ਉਹਨਾਂ ਨੂੰ ਨੋਮੀਨੇਟ ਕਰਦੇ ਨੇ। ਇਹੀ ਕਾਰਨ ਹੈ ਵੀ ਹਜ਼ੂਰ ਸਾਹਿਬ ਦੇ ਵਿੱਚ ਬਹੁਤ ਸਾਰੀ ਮਨਮਤ ਜਿਹੜੀ ਹੈ ਅੱਜ ਵੀ ਬਰਾਬਰ ਜਾਰੀ ਹੈ ਔਰ ਹੁਣ ਤਾਂ ਉੱਥੇ ਸਿੱਧੇ ਤੌਰ ਤੇ RSS ਦਾ ਕੰਟਰੋਲ ਹੈ ਜੀ। ਕੋਈ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਯਾਤਰਾ ਕੱਢਣ ਉੱਥੇ ਜਾਂ ਦੂਸਰਾ ਕਰਨ ਤੇ ਉਹ ਹੁਣ ਉਸ ਤਖਤ ਸਾਹਿਬ ਨੂੰ ਵੀ ਵਰਤਦੇ ਨੇ ਇਹ ਦੱਸਣ ਦੇ ਲਈ ਕਿ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਹੈ ਉਹ ਇੱਕੋ ਜਿਹੀ ਹੈ ਸਿੱਖ ਸਿਧਾਂਤ ਦੇ ਨਾਲ, ਜਾਂ ਉਹ ਪ੍ਰੋਜੈਕਟ ਕਰਦੇ ਨੇ ਕਿ ਜੀ ਜਿਹੜਾ ਸਿੱਖੀ ਹੈ, ਜਿਵੇਂ ਉਹ ਪਹਿਲਾਂ ਵੀਰ ਨੇ ਕਿਹਾ ਸੀ ਕਿ ਜੀ ਇਹ ਤਾਂ ਹਿੰਦੂਆਂ ਦੀ ਰੱਖਿਆ ਦੇ ਲਈ ਬਣਿਆ। ਸੋ ਚਾਹੁੰਦੇ ਨੇ RSS ਵਾਲੇ ਕਿ ਸਿੱਖ ਪਾਵਰ, ਸਿੱਖ ਕੈਪੈਸਿਟੀ, ਸਿੱਖ ਐਬਿਲਿਟੀ ਨੂੰ ਮੁਸਲਮਾਨਾਂ ਦੇ ਖਿਲਾਫ ਇਸਤੇਮਾਲ ਕੀਤਾ ਜਾਏ। ਸੋ ਉਹ ਹਜ਼ੂਰ ਸਾਹਿਬ ਉਹਨਾਂ ਨੂੰ ਇੱਕ ਅੱਡਾ ਮਿਲਿਆ ਹੋਇਆ ਹੈ ਜੀ। 1981 ਦੇ ਵਿੱਚ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ 2 ਲੱਖ ਤੋਂ ਜ਼ਿਆਦਾ, ਉਹਦੀ ਫਿਗਰ 3 ਲੱਖ ਤੱਕ ਵੀ ਹੈ, ਸਿੱਖ ਸੰਗਤਾਂ ਦੀ ਮੌਜੂਦਗੀ ਦੇ ਵਿੱਚ ਜੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਜੀ। ਕਿਉਂਕਿ ਉਸ ਤੋਂ ਪਹਿਲਾਂ ਲਾਲਾ ਜਗਤ ਨਾਰਾਇਣ ਜਿਹੜਾ ਕਿ ਹਿੰਦ ਸਮਾਚਾਰ ਜਾਂ ਪੰਜਾਬ ਕੇਸਰੀ ਸਮੂਹ ਦਾ ਮੁਖੀ ਸੀ, ਪੱਤਰਕਾਰ ਜੀ, ਉਹ ਲਗਾਤਾਰ ਕਈ ਸਾਲਾਂ ਤੋਂ ਸਿੱਖਾਂ ਦੇ ਖਿਲਾਫ, ਅਕਾਲ ਤਖਤ ਸਾਹਿਬ ਦੇ ਖਿਲਾਫ ਬੜਾ ਨਫ਼ਰਤ ਭਰਿਆ ਪ੍ਰਚਾਰ ਕਰਦਾ ਸੀ ਲਿਖਤੀ ਤੌਰ ਤੇ ਜੀ। ਉਸ ਨੇ ਜਦੋਂ ਨਰਕਧਾਰੀਆਂ ਨੇ 13 ਅਪ੍ਰੈਲ 1978 ਨੂੰ 13 ਸਿੱਖਾਂ ਨੂੰ ਸ਼ਹੀਦ ਕੀਤਾ ਅੰਮ੍ਰਿਤਸਰ 'ਚ ਜੀ ਔਰ 60 ਤੋਂ ਜ਼ਿਆਦਾ ਜ਼ਖਮੀ ਕੀਤੇ, ਉਦੋਂ ਵੀ ਉਹ ਨਿਰੰਕਾਰੀਆਂ ਦੇ ਸਮਾਗਮ 'ਚ ਬੈਠਾ ਸੀ। ਜੀ ਜੀ। ਫਿਰ ਜਦੋਂ ਕੇਸ ਚੱਲਿਆ ਅੰਮ੍ਰਿਤਸਰ ਤੋਂ ਕੇਸ ਉਹ ਟ੍ਰਾਂਸਫਰ ਕਰਕੇ ਕਰਨਾਲ ਲੈ ਗਏ, ਉੱਥੇ ਵੀ ਜਗਤ ਨਾਰਾਇਣ ਨੇ ਕੈਮਰੇ 'ਚ ਔਨ ਕੈਮਰਾ ਜਿਹੜਾ ਟਰਾਇਲ ਹੋਇਆ ਉਹਦੇ 'ਚ ਗਵਾਹੀ ਦਿੱਤੀ ਉਹਨਾਂ ਦੇ ਹੱਕ 'ਚ ਜੀ। ਸੋ ਉਹਨੂੰ ਕਿਸੇ ਨੇ ਉਸ ਦੀ ਇਸ ਸਿੱਖ ਵਿਰੋਧੀ ਨੀਤੀ ਕਰਕੇ ਸਜ਼ਾ ਯਾਫਤਾ ਕੀਤਾ ਜੀ। ਸੋ ਉਹ ਉਹਨਾਂ ਨੇ ਸੰਤਾਂ ਦੇ ਖਾਤੇ 'ਚ ਪਾ ਕੇ ਤੇ ਉਹਨਾਂ ਦੇ ਖਿਲਾਫ ਵਾਰੰਟ ਕੱਢ ਦਿੱਤੇ। ਸੰਤ ਉਦੋਂ ਚੰਦੋ ਕਲਾਂ ਦੇ ਵਿੱਚ ਸਨ, ਹਰਿਆਣੇ ਦੇ ਵਿੱਚ। ਉਹਨਾਂ ਨੂੰ ਹਰਿਆਣਾ ਪੁਲਿਸ ਨੇ ਉੱਥੇ ਗ੍ਰਿਫਤਾਰ ਕਰਨਾ ਚਾਹਿਆ ਜੀ। ਸੰਤ ਤਾਂ ਨਿਕਲ ਗਏ, ਪਰ ਉਹਨਾਂ ਨੇ ਉੱਥੇ ਤਮਦਮੀ ਟਕਸਾਲ ਦੀਆਂ ਬੱਸਾਂ 2 ਔਰ ਬਹੁਤ ਸਾਰਾ ਲਿਟਰੇਚਰ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਔਰ ਦੂਸਰਾ ਜਿਹੜਾ ਧਾਰਮਿਕ ਲਿਟਰੇਚਰ ਸੀ ਉਸ ਨੂੰ ਸਾੜ ਦਿੱਤਾ ਜੀ। ਪਿੰਡਾਂ ਵਾਲੇ ਪਹੁੰਚ ਗਏ ਆਪਣੇ ਹੈੱਡਕੁਆਰਟਰ, ਪੁਲਿਸ ਨੇ ਘੇਰ ਲਿਆ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ 20 ਤਰੀਕ ਨੂੰ ਪ੍ਰੈਸ ਕਾਨਫਰੰਸ 20 ਸਤੰਬਰ ਨੂੰ ਕਰਾਂਗੇ, ਇੱਥੇ ਇੱਕ ਕਾਨਫਰੰਸ ਪੰਥ ਇਕੱਠਾ ਹੋਏਗਾ ਔਰ ਦੁਪਹਿਰੋਂ ਬਾਅਦ ਮੈਂ ਗ੍ਰਿਫਤਾਰੀ ਆਪ ਖੁਦ ਦਿਆਂਗਾ ਜੀ। ਸੋ ਵੱਡੀ ਗਿਣਤੀ 'ਚ ਉੱਥੇ ਸਿੱਖ ਪਹੁੰਚੇ, 2-3 ਲੱਖ ਦੀ ਗਿਣਤੀ ਸੀ ਔਰ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦਿਆਲ ਸਿੰਘ ਜਨੋਹਾ ਹੁੰਦੇ ਸਨ ਜੀ। ਉਹਨਾਂ ਨੇ ਵੀ ਸੰਤਾਂ ਦੇ ਗਲ 'ਚ ਹਾਰ ਪਾ ਕੇ ਉਹਨਾਂ ਨੂੰ ਵਿਦਾਇਗੀ ਦਿੱਤੀ। ਬਾਕੀ ਅਕਾਲੀ ਲੀਡਰ ਦਿੱਲੀ ਤੋਂ, ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ, ਜਥੇਦਾਰ ਸੰਤੋਖ ਸਿੰਘ ਨੇ ਵੀ ਬੜੀ ਤਿੱਖੀ ਤਕਰੀਰ ਕੀਤੀ ਜੀ। ਤੇ ਮੈਂ ਕਿਉਂਕਿ ਉਸ ਇਕੱਠ ਦੇ ਵਿੱਚ ਮੈਨੂੰ ਇੱਕ ਇਹ ਮਾਣ ਹੈ ਕਿ ਮੈਂ ਉਸ ਨੂੰ ਵਿਟਨੈਸ ਕੀਤਾ ਜੀ, ਤੇ ਮੈਂ ਉਹ ਮਾਹੌਲ ਦੇਖ ਸਕਦਾ ਅੱਜ ਵੀ ਮੇਰੀਆਂ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਹੈ ਕਿ ਕਿੰਨਾ ਪੰਥ ਦੇ ਵਿੱਚ ਉਤਸ਼ਾਹ, ਕਿੰਨਾ ਸੰਤਾਂ ਪ੍ਰਤੀ ਪਿਆਰ ਸੀ ਜੀ। ਔਰ ਸੰਤਾਂ ਨੇ ਆਪਣਾ ਜਦੋਂ ਐਡਰੈਸ ਕੀਤਾ ਪੰਥ ਨੂੰ, ਉਹਨਾਂ ਨੇ ਜਿਹੜਾ ਧੰਨਵਾਦ ਵੀ ਕੀਤਾ, ਸ਼ਾਂਤ ਰਹਿਣ ਦੀ ਗੱਲ ਕਹੀ ਔਰ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਭਾਈ ਮੈਨੂੰ ਫੜਨ ਤੋਂ ਬਾਅਦ ਇਹ ਕਹਿਣਗੇ ਕਿ ਜੀ ਜਰਨੈਲ ਸਿੰਘ ਆ ਵੀ ਮੰਨ ਗਿਆ, ਆ ਵੀ ਮੰਨ ਗਿਆ, ਆ ਵੀ ਮੰਨ ਗਿਆ, ਕਿਸੇ ਗੱਲ ਤੇ ਯਕੀਨ ਨਾ ਕਰਿਓ ਜੀ। ਤੇ ਕਿਉਂਕਿ ਅੱਡ ਅਕਾਲੀ ਜਿਹੜੇ ਗਰੁੱਪ ਸੀ ਉਹਨਾਂ ਦੇ ਨੁਮਾਇੰਦੇ ਇਕੱਠੇ ਹੋਏ ਸੀ, ਉਹਨਾਂ ਨੇ ਕਿਹਾ ਕਿ ਜੀ ਤੁਸੀਂ
ਆ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਲਈ ਲੜਦੇ ਹੋ, ਜੇ ਇਦਾਂ ਜਿਵੇਂ ਅੱਜ ਇਕੱਠੇ ਹੋਏ ਹੋ, ਜਿਵੇਂ ਇਹ ਸਾਰਾ ਪੰਥ ਇਕੱਠਾ ਹੋਏ ਤੇ ਜਦੋਂ ਮਰਜ਼ੀ ਲਾਲ ਕਿਲੇ ਤੇ ਤੁਸੀਂ ਆਪਣਾ ਝੰਡਾ ਚਲਾ ਸਕਦੇ ਹੋ। ਸੋ ਜਿਹੜੇ ਅੱਜ ਕਈ ਵਾਰ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਜੀ, ਸੰਤਾਂ ਨੂੰ ਕਾਂਗਰਸ ਨੇ ਲਿਆਂਦਾ, ਫਲਾਣੇ ਨੇ ਕੀਤਾ, ਜਾਂ ਇਹ ਮਨਜੀਤ ਸਿੰਘ ਜੀਕੇ ਨੇ ਵੀ ਜਬਲੀ ਮਾਰੀ ਹੈ ਜੀ ਕਿ ਕਾਂਗਰਸ ਦੇ ਜਾਲ 'ਚ ਫਸ ਗਏ। ਜਿਨ੍ਹਾਂ ਨੇ ਸੰਤਾਂ ਨੂੰ ਕਲੋਜ਼ਲੀ ਦੇਖਿਆ ਜਾਂ ਈਵਨ ਮੋਨੀਟਰ ਕੀਤਾ, ਅੱਜ ਹੀ ਇੱਕ ਕੰਟੈਕਸਟ ਦੇ ਵਿੱਚ ਕੋਈ ਗੱਲ ਕਰ ਰਹੇ ਸੀ ਕਿ ਇੱਕ ਇੰਡੀਅਨ ਐਕਸਪ੍ਰੈਸ ਦੇ ਕੋਰਸਪੋਂਡੈਂਟ ਉਦੋਂ ਸੀ ਜਗਤਾਰ ਸਿੰਘ, ਹੁਣ ਉਹ ਪੰਜਾਬ ਨਿਊਜ਼ ਲਾਈਨ ਰਨ ਕਰਦੇ ਨੇ, ਉਹਨਾਂ ਨੇ 1981 ਦੇ ਵਿੱਚ ਇੰਟਰਵਿਊ ਸੰਤਾਂ ਦਾ ਕੀਤਾ। ਉਦੋਂ ਅਜੇ ਬਹੁਤੀ ਫੇਮ ਵੀ ਨਹੀਂ ਸੀ ਉਹਨਾਂ ਨੂੰ ਜੀ। ਔਰ ਉਹ ਜਦੋਂ ਇੰਟਰਵਿਊ ਕਰਕੇ ਵਾਪਸ ਆ ਰਿਹਾ ਸੀ, ਰਸਤੇ 'ਚ ਉਹਨੇ ਗੱਡੀ ਰੋਕੀ, ਆਪਣੇ ਆਫਿਸ 'ਚ ਉਹਨੇ ਕਾਲ ਕੀਤਾ ਕਿ ਫਰੰਟ ਪੇਜ ਦਾ ਇੰਨਾ ਸਪੇਸ ਰੱਖ ਲਓ ਵੀ ਮੈਂ ਇੰਟਰਵਿਊ ਦੀ ਡੀਟੇਲ ਭੇਜਦਾ। ਤਾਂ ਹੈਡਲਾਈਨ ਉਹਨੇ ਇਹੀ ਦਿੱਤੀ ਕਿ ਪਿੰਡਾਂ ਵਾਲੇ ਇਨ ਕੁਐਸਟ ਆਫ ਮਾਰਟੀਅਰਡਮ ਜੀ, ਕਿ ਪਿੰਡਾਂ ਵਾਲੇ ਸ਼ਹੀਦੀ ਦੀ ਚਾਹਨਾ ਰੱਖਣ ਵਾਲੇ। ਸੋ ਮਤਲਬ ਇੱਕ ਸਧਾਰਨ ਪੱਤਰਕਾਰ ਨੂੰ ਵੀ ਇਹ ਗੱਲ ਨਜ਼ਰ ਆ ਰਹੀ ਸੀ ਕਿ ਉਹਨਾਂ ਨੇ ਮਿੱਥਿਆ ਹੋਇਆ ਸ਼ਹੀਦੀ ਪਾਉਣੀ ਹੈ ਕੌਮ ਦੇ ਲਈ, ਕਿਉਂਕਿ ਉਹ ਇਸ ਕਨਕਲੂਜਨ ਤੇ ਪਹੁੰਚੇ ਹੋਣਗੇ ਕਿ ਭਾਈ ਜਦੋਂ ਤੱਕ ਇਹ ਸ਼ਹਾਦਤ ਨਹੀਂ ਹੁੰਦੀ ਕੌਮ ਦੇ ਵਿੱਚ ਰੋਹ ਅਣਖ ਜਾਗੇਗੀ ਨਹੀਂ ਜੀ। ਹੁਣ ਜਿਹੜੇ ਉਹਨਾਂ ਨੂੰ ਕਾਂਗਰਸ ਦੇ ਖਾਤੇ 'ਚ ਜਾਂ ਅਕਾਲੀਆਂ ਦੀ ਇੰਨੀ ਸੀਮਤ ਔਰ ਖੁਦਗਰਜ਼ ਪਹੁੰਚ ਰਹੀ ਹੈ ਕਿ ਇਹਨਾਂ ਨੇ ਕੋਆਪਰੇਟ ਤਾਂ ਕੀ ਕਰਨਾ ਸੀ, ਇਹਨਾਂ ਨੇ ਸਭ ਤੋਂ ਜ਼ਿਆਦਾ ਇਹ ਪ੍ਰੋਪੇਗੈਂਡਾ ਕੀਤਾ ਕਿ ਜੀ ਇਹਨਾਂ ਨੂੰ ਕਾਂਗਰਸ ਨੇ ਕੀਤਾ ਹੈ ਤੇ ਫਲਾਣਾ ਚੁੱਕ ਰਿਹਾ ਤੇ ਧਮਕਾ ਕਰ ਰਿਹਾ ਜੀ। ਸੋ ਸੰਤਾਂ ਨੇ ਉਹਦੇ 'ਚ ਉਹ ਆਪਣੀ ਗ੍ਰਿਫਤਾਰੀ ਦਿੱਤੀ, ਪਰ ਇਹਦੇ ਬਾਵਜੂਦ ਕਿ 2-3 ਲੱਖ ਦੇ ਇਕੱਠ ਦੇ ਵਿੱਚ ਬਿਲਕੁਲ ਸ਼ਾਂਤਮਈ ਸੀ, ਉਹ ਵਾਕ ਕੀਤੇ ਬਾਹਰ, ਉਹਨਾਂ ਦੇ ਨਾਲ 4 ਹੋਰ ਜਿਹੜੇ ਜਿਨ੍ਹਾਂ 'ਚ ਬਾਬਾ ਖੜਕ ਸਿੰਘ ਔਰ ਹੋਰ ਜਿਹੜੇ ਮੁਖੀ ਸਨ ਧਾਰਮਿਕ ਵਿਅਕਤੀ ਉਹ ਸਨ। ਪਰ ਪੁਲਿਸ ਨੇ ਕਰਾਊਡ ਦੇ ਉੱਤੇ ਗੋਲੀ ਚਲਾਈ ਜੀ। ਇੱਕ ਅੰਦਾਜ਼ੇ ਮੁਤਾਬਕ 20 ਦੇ ਕਰੀਬ ਸਿੰਘ ਸ਼ਹੀਦ ਹੋਏ, 11 ਤਾਂ ਕਨਫਰਮ ਡੈਥਸ ਨੇ ਜੀ, ਔਰ ਬਹੁਤ ਸਾਰਾ ਜਿਹੜਾ ਉੱਥੇ ਉਹਨਾਂ ਨੇ ਨੁਕਸਾਨ ਕੀਤਾ। ਸੋ ਇਹ ਵਾਕਿਆ ਜਿਹੜਾ ਇਹ 1981 20 ਸਤੰਬਰ ਨੂੰ ਹੋਇਆ, ਔਰ ਉਸ ਤੋਂ ਬਾਅਦ ਸੰਤਾਂ ਦੀ ਜਿਹੜੀ ਸ਼ੌਹਰਤ ਹੈ ਜੀ, ਕਿਉਂਕਿ ਉਹ ਸ਼ਾਇਦ 3 ਹਫ਼ਤੇ ਕਸਟਡੀ 'ਚ ਰਹੇ ਪੁਲਿਸ ਦੇ, ਉਹਨਾਂ ਨੂੰ ਪੁੱਛਗਿੱਛ ਕੀਤੀ, ਉਹਨਾਂ ਦਾ ਤਾਂ ਕੋਈ ਹੈ ਨਹੀਂ ਸੀ ਕੀ ਪੁੱਛਗਿੱਛ 'ਚੋਂ ਨਿਕਲਣਾ ਸੀ ਜੀ, ਉਹਨਾਂ ਨੂੰ ਛੱਡਣਾ ਪਿਆ। ਫਿਰ ਜਦੋਂ ਬਾਹਰ ਆਏ ਫਿਰ ਉਹ ਪੰਥ ਦੇ ਵਿੱਚ ਹੋਰ ਵੀ ਮਕਬੂਲ ਹੋਏ ਜੀ। ਸੋ ਇਹ ਅੱਜ ਦੇ ਦਿਨ ਹੋਇਆ। 2012 ਦੇ ਵਿੱਚ ਪਿਛਲੇ ਸਾਲ ਭਾਈ ਕੁਲਬੀਰ ਸਿੰਘ ਬੜਾ ਪਿੰਡ ਜੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਪਿਛਲੀਆਂ ਚੋਣਾਂ 'ਚ, ਅਮਰੀਕਾ 'ਚੋਂ ਲਗਭਗ 12 ਸਾਲ ਇੱਥੇ ਜੇਲ੍ਹ 'ਚ ਰਹੇ ਨੇ, ਔਰ ਇੰਡੀਅਨ ਗਵਰਨਮੈਂਟ ਨੇ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਥੱਲੇ ਉਹਨਾਂ ਨੂੰ ਵਾਪਸ ਖੜਿਆ ਜੀ। ਇੱਥੇ ਉਹ ਨੇਵਾਡਾ ਜੇਲ੍ਹ 'ਚ, ਕੈਲੀਫੋਰਨੀਆ, ਜਿੱਥੇ ਵੀ ਰਹੇ ਅਕਸਰ ਮਹੀਨੇ 'ਚ ਇੱਕ ਅੱਧ ਵਾਰ ਮੈਂ ਉਹਨਾਂ ਨਾਲ ਮੁਲਾਕਾਤ ਵੀ ਕਰਦਾ ਰਿਹਾ। ਸੋ ਬੜੀ ਚੜ੍ਹਦੀ ਕਲਾ ਵਾਲੇ ਨੌਜਵਾਨ, ਔਰ ਇੱਥੋਂ ਜਾ ਕੇ ਵੀ 12 ਸਾਲ ਦੀ ਜੇਲ੍ਹ ਕੋਈ ਛੋਟਾ ਟਾਈਮ ਨਹੀਂ ਹੁੰਦਾ ਜੀ। ਉੱਥੇ ਜਾ ਕੇ ਵੀ ਉਹਨਾਂ ਨੇ 2-3 ਸਾਲ ਜਿਹੜਾ ਜੇਲ੍ਹ 'ਚ ਉਹਨਾਂ ਨੂੰ ਰੱਖਿਆ, ਫਿਰ ਉਹਨਾਂ ਤੇ ਕੇਸ ਜਿਹੜੇ ਚਲਾਏ ਝੂਠੇ ਕੇਸ ਸੀ ਜੀ। ਸੋ ਉਹਨਾਂ ਨੂੰ ਬਰੀ ਕਰਨਾ ਪਿਆ, ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਣ ਵੀ ਲੜੀ, ਉਹ ਗ੍ਰਸਤੀ ਵੀ ਬਣੇ, ਉਹਨਾਂ ਦਾ ਵਿਆਹ ਹੋਇਆ ਜੀ। ਪਰ ਪੁਲਿਸ ਬਹਿਣ ਨਹੀਂ ਦਿੰਦੀ ਹੈ। ਜਿਹੜੇ ਕਈ ਲੋਕ ਆਪਣੇ ਐਵੇਂ ਜਬਲੀਆਂ ਮਾਰਨਗੇ ਇਸ ਕਿਸਮ ਦੀਆਂ ਕਿ ਜੀ ਉੱਥੇ ਸ਼ਾਂਤਮਈ ਕਰ ਲਓ, ਫਲਾਣਾ ਕਰ ਲਓ ਜੀ, ਉਹਨਾਂ ਨੇ ਕੋਈ ਹੁਣ ਸ਼੍ਰੋਮਣੀ ਕਮੇਟੀ ਮੈਂਬਰ ਦੀ ਚੋਣ ਜਿੱਤਣਾ ਕੋਈ ਸੌਖਾ ਕੰਮ ਨਹੀਂ ਸੀ। ਜ਼ੋਰ ਲੱਗਾ ਹੋਇਆ ਸੀ ਬਾਦਲ ਕਿਆਂ ਦਾ ਕਿ ਵੀ ਹਰਾਣਾ, ਏਜੰਸੀਆਂ ਦਾ ਵੀ ਜ਼ੋਰ ਲੱਗਾ ਸੀ ਜੀ। ਲੇਕਿਨ ਜਦੋਂ ਜਿੱਤ ਗਏ ਔਰ ਅਕਾਲੀ ਦਲ ਪੰਚ ਪ੍ਰਧਾਨੀ ਦੇ ਉਹ ਪ੍ਰਧਾਨ ਚੁਣੇ ਗਏ, ਰਾਧਾ ਸਵਾਮੀਆਂ ਨਾਲ ਟਕਰਾ ਜਿਹੜਾ ਸੀ ਵੜੈਚ ਗੁਰਦੁਆਰਾ ਸਾਹਿਬ, ਵਾਪਸ ਉਸਾਰੀ ਦੀ ਵੀ ਕਮੇਟੀ ਦੇ ਉਹ ਮੈਂਬਰ ਸਨ ਜੀ। ਤੇ ਫਿਰ ਅੱਜ ਦੇ ਦਿਨ 2012 'ਚ ਉਹਨਾਂ ਦੇ ਘਰ 'ਚ ਛਾਪਾ ਮਾਰਿਆ ਗਿਆ, ਉਹਨਾਂ ਦੀ ਸਿੰਘਣੀ ਦੇ ਨਾਲ ਬਦਸਲੂਕੀ ਕੀਤੀ ਗਈ, ਹਥਿਆਰ ਜਿਹੜੇ ਕੋਲੋਂ ਲਿਆਂਦੇ ਸੀ ਉਹਨਾਂ ਦੇ ਘਰ ਦੇ ਵਰਾਂਡੇ 'ਚੋਂ ਪੁੱਟ ਕੇ ਦਿਖਾਤੇ ਕਿ ਜੀ ਆਹ ਹਥਿਆਰ ਬਰਾਮਦ ਹੋਏ ਨੇ ਜੀ। ਤੇ ਹੁਣ 1 ਸਾਲ ਹੋ ਗਿਆ ਉਹਨਾਂ ਨੂੰ ਟਾਰਚਰ ਕੀਤਾ ਗਿਆ ਬੜੀ ਬੁਰੀ ਤਰ੍ਹਾਂ ਜੀ, ਔਰ ਇੱਕ ਕੇਸ ਤੋਂ ਬਾਅਦ ਕੇਸ ਪਾ ਕੇ ਜ਼ਮਾਨਤ ਵੀ ਨਹੀਂ ਹੋਣ ਦਿੱਤੀ। 1 ਸਾਲ ਤੋਂ ਜ਼ਿਆਦਾ ਸਮਾਂ ਉਹ ਹਿਰਾਸਤ ਨੇ। ਇਹ ਹੈ ਉੱਥੋਂ ਦਾ ਸਿਸਟਮ ਜਿਸ ਤੋਂ ਅਸੀਂ ਆਸ ਕਰਦੇ ਹਾਂ ਕਿ ਜੀ ਉਹ ਤਬਦੀਲੀ ਕਰੇ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 622 ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਇਸਲਾਮ ਦੇ ਪੈਗੰਬਰ ਤੇ ਉਹਨਾਂ ਦੇ ਸਾਥੀ ਅਬੂ ਬਕਰ ਇਹ ਮੱਕੇ ਤੋਂ ਮਦੀਨੇ ਪਹੁੰਚੇ ਜੀ। 1850 ਦੇ ਵਿੱਚ DC ਦੇ ਵਿੱਚ ਇਹ ਉਹਨਾਂ ਨੇ ਆਰਡਰ ਕੱਢਿਆ ਕਿ ਵੀ ਇੱਥੇ ਜਿਹੜੀ ਹੈ ਸਲੇਵ ਟ੍ਰੇਡ ਨਹੀਂ ਹੋਏਗੀ, ਗੁਲਾਮ ਨਹੀਂ ਹੋਣਗੇ, ਪਰ ਸਲੇਵਰੀ ਖਤਮ ਨਹੀਂ ਕੀਤੀ ਜੀ। 1945 ਦੇ ਵਿੱਚ ਜਦੋਂ ਕਿ ਜਰਮਨ ਜਾਪਾਨ ਹਾਰ ਗਏ ਦੂਸਰੇ ਸੰਸਾਰ ਯੁੱਧ ਨੂੰ, ਬਹੁਤ ਸਾਰੇ ਜਰਮਨ ਦੇ ਸਾਇੰਟਿਸਟ ਅਮਰੀਕਾ 'ਚ ਆ ਗਏ, ਕੁਝ ਹੋਰ ਥਾਵਾਂ 'ਤੇ ਗਏ। ਸੋ ਪਹਿਲੀ ਵਾਰੀ ਅਮਰੀਕਾ 'ਚ ਜਰਮਨ ਰਾਕਟ ਇੰਜੀਨੀਅਰ ਜਿਹੜੇ ਸੀ ਉਹਨਾਂ ਨੇ ਅਮਰੀਕਾ ਦੇ ਵਿੱਚ ਰਾਕਟ ਇੰਜੀਨੀਅਰਿੰਗ ਦੇ ਉੱਤੇ ਕੰਮ ਸ਼ੁਰੂ ਕੀਤਾ ਜੀ। ਬਹੁਤ ਵਾਰੀ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਫਿਰ ਇਹ ਹੁੰਦਾ ਹੈ ਕਿ ਜੀ ਇਹ ਕਿੱਥੇ ਹੈ, ਕੀ ਹੈ। 1960 ਦੇ ਵਿੱਚ
ਯੂਨਾਈਟਿਡ ਨੇਸ਼ਨਸ ਦੇ 80 ਦੇ ਕਰੀਬ ਦੇਸ਼ ਸੀ, 83। ਜੀ ਸੋ 13 ਨਵੇਂ ਦੇਸ਼ 1960 ਦੇ ਵਿੱਚ ਬਣੇ ਅਫਰੀਕਨ ਕੰਟਰੀਜ਼ ਜਿਨ੍ਹਾਂ ਨੂੰ ਯੂਨਾਈਟਿਡ ਨੇਸ਼ਨਸ ਦੀ ਮੈਂਬਰਸ਼ਿਪ ਦਿੱਤੀ ਗਈ ਤੇ 96 ਉਹਨਾਂ ਦੀ ਗਿਣਤੀ ਬਣੀ। ਹੁਣ ਤੁਸੀਂ ਦੇਖੋ 1960 ਤੋਂ ਹੁਣ ਤੱਕ ਪਿਛਲੇ 53 ਸਾਲਾਂ 'ਚ 193 ਦੇਸ਼ ਬਣ ਗਏ ਨੇ। ਜੀ ਸੋ 194 ਵੀ ਬਣ ਸਕਦਾ ਹੈ ਖਾਲਿਸਤਾਨ, ਜੀ ਜੀ ਕਸ਼ਮੀਰ ਵੀ ਬਣੇਗਾ, ਨਾਗਾਲੈਂਡ ਵੀ ਬਣੇਗਾ। ਸੋ ਦੇਸ਼ ਬਣਦੇ ਨੇ, ਟੁੱਟਦੇ ਨੇ। ਜੀ ਕੋਈ ਉਹ ਇਹ ਨਹੀਂ ਹੈ ਕਿ ਵੀ ਇੱਕ ਵਾਰ ਜੋ ਹੋ ਗਿਆ ਉਹੀ ਫਾਈਨਲ ਹੈ। ਜੀ ਇਹ ਕੋਈ ਸੈਕਰੋਸਾਂਕਟ ਨਹੀਂ ਹੈ ਬਾਉਂਡਰੀਜ਼ ਕੰਟਰੀਜ਼ ਦੀਆਂ। ਜੀ ਜੀ 1963 ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਕੈਨੇਡੀ ਨੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ 'ਚ ਐਡਰੈਸ ਕਰਦਿਆਂ ਰੂਸ ਨੂੰ ਇਹ ਕਿਹਾ ਸੀ ਕਿ ਭਈ ਆਓ ਅਸੀਂ ਸਾਂਝੀ ਮੁਹਿੰਮ ਚੰਨ ਤੇ ਬੰਦਾ ਭੇਜਣ ਦੀ ਵਿੱਢੀਏ। ਜੀ ਪਰ ਸੋਵੀਅਤ ਯੂਨੀਅਨ ਨੇ ਕੋਈ ਰਿਸਪੌਂਸ ਨਹੀਂ ਦਿੱਤਾ। ਫਿਰ ਅਮਰੀਕਾ ਨੇ ਆਪਣੇ ਤੌਰ ਦੇ ਉੱਤੇ ਮੂਨ ਮਿਸ਼ਨ ਭੇਜਿਆ ਔਰ ਪਹਿਲਾ ਅਮਰੀਕੀ ਨੀਲ ਆਰਮਸਟਰੋਂਗ ਹੈ ਜਿਹਨੇ ਕਿ ਚੰਦਰਮਾ ਦੇ ਉੱਤੇ ਆਪਣਾ ਪੈਰ ਰੱਖਿਆ। ਜੀ ਲੋਕ ਜਦੋਂ ਰੈਜ਼ਿਸਟ ਕਰਦੇ ਨੇ ਕਿਸੇ ਜ਼ੁਲਮ ਨੂੰ, ਵਿਤਨਾਮ ਉਹਦੀ ਇੱਕ ਉਦਾਹਰਣ ਹੈ, ਅਫਗਾਨਿਸਤਾਨ ਵੀ ਉਹਦੀ ਇੱਕ ਉਦਾਹਰਣ ਹੈ। ਜੀ 1965 ਦੇ ਵਿੱਚ ਇੱਕ ਦਿਨ ਦੇ ਵਿੱਚ ਵਿਤਨਾਮੀਆਂ ਨੇ 7 ਅਮਰੀਕੀ ਜਹਾਜ਼ ਜਿਹੜੇ ਨੇ ਉਹ ਡੇਗ ਲਏ ਸੀ ਜੀ ਔਰ ਅਲਟੀਮੇਟਲੀ ਅਮਰੀਕਾ ਪਾਵਰਫੁਲ ਕੰਟਰੀ ਵਿਤਨਾਮ ਛੱਡਣ ਤੇ ਮਜਬੂਰ ਹੋਇਆ ਔਰ ਡਿਫੀਟ ਹੋ ਕੇ ਨਿਕਲੇ। 60,000 ਬੰਦਾ ਮਰਵਾ ਕੇ ਆਪਣਾ, ਔਰ ਮਿਲੀਅਨ ਮਾਰਿਆ ਉਹਨਾਂ ਨੇ ਵਿਤਨਾਮੀਆਂ ਦਾ ਵੀ। ਜੀ ਪਰ ਜਦੋਂ ਲੋਕ ਖਲੋ ਜਾਣ, ਲੋਕ ਗੁਲਾਮ ਨਾ ਰਹਿਣਾ ਚਾਹਣ ਤਾਂ ਉਹਨਾਂ ਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਇਆ। ਤੇ ਹੁਣ ਅਸੀਂ ਲੈਣੇ ਇੱਥੇ ਬ੍ਰੇਕ। ਵੀਰ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।